ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ ਦੋਸਤੋ। ਇਸ ਸਮੇਂ ਗੁਰਪ੍ਰੀਤ ਸਿੰਘ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੈ ਅਪਡੇਟ ਕੈਨੇਡਾ। ਅੱਜ ਦੀ ਸੈਗਮੈਂਟ ਦੇ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਬਹੁਤ ਹੀ ਖਾਸ ਮਹਿਮਾਨ ਦੇ ਨਾਲ, ਨਈਬ ਯਾਕੂਬ ਗਿੱਲ, ਜਿਹੜੇ ਪਾਕਿਸਤਾਨ ਸਥਿਤ ਇੱਕ ਪੀਸ ਐਕਟੀਵਿਸਟ ਨੇ। ਮਨੁੱਖੀ ਹੱਕਾਂ ਨੂੰ ਪਰਨਾਏ ਹੋਏ ਨੇ, ਘੱਟ ਗਿਣਤੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਨੇ, ਅਮਨ ਸ਼ਾਂਤੀ ਦੀ ਗੱਲ ਕਰਦੇ ਨੇ ਔਰ ਇੱਕ ਬੜੇ ਵਧੀਆ ਇਨਸਾਨ ਨੇ। ਖੁਦ ਈਸਾਈ ਭਾਈਚਾਰੇ ਨਾਲ ਸੰਬੰਧਿਤ ਨੇ। ਪਾਕਿਸਤਾਨ ਵਿੱਚ ਅਕਲੀਅਤਾਂ ਦਾ ਕੀ ਹਾਲਤ ਹੈ, ਮਾਈਨੋਰਟੀਜ਼ ਦੇ ਕਿਹੋ ਜਿਹੇ ਹਾਲਾਤ ਨੇ, ਉਸ ਦੇ ਬਾਰੇ ਖਾਸ ਗੱਲਬਾਤ ਅਸੀਂ ਉਹਨਾਂ ਨਾਲ ਕਰਨ ਜਾ ਰਹੇ ਹਾਂ। ਨਈਬ ਯਾਕੂਬ ਗਿੱਲ ਸਾਹਿਬ ਇਸ ਸਮੇਂ ਕੈਨੇਡਾ ਦੇ ਦੌਰੇ 'ਤੇ ਨੇ। ਉਹਨਾਂ ਦੇ ਦੌਰੇ ਦੇ ਮਕਸਦ ਬਾਰੇ ਜਾਣਾਂਗੇ, ਉਹਨਾਂ ਦੇ ਕੰਮ ਬਾਰੇ ਜਾਣਾਂਗੇ, ਮੌਜੂਦਾ ਹਾਲਾਤ ਬਾਰੇ ਪੁੱਛਾਂਗੇ। ਆਓ ਸੁਣੀਏ ਉਹਨਾਂ ਦੀ ਗੱਲਬਾਤ। ਗਿੱਲ ਸਾਹਿਬ, ਸਾਡੇ ਪ੍ਰੋਗਰਾਮ ਵਿੱਚ ਤੁਹਾਨੂੰ ਬਹੁਤ ਨਿੱਘੀ ਜੀ ਹੈ। ਬਹੁਤ ਮਿਹਰਬਾਨੀ ਜੀ, ਪੰਜਾਬੀ ਰੇਡੀਓ ਦਾ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਪੁੱਛਣਾ ਚਾਹੂੰਗਾ ਤੁਹਾਨੂੰ ਕਿ ਜਿਹੜਾ ਤੁਹਾਡਾ ਕੈਨੇਡਾ ਦਾ ਦੌਰਾ, ਉਸਦਾ ਮਕਸਦ ਕੀ ਹੈ? ਕੋਈ ਆਫੀਸ਼ੀਅਲ ਕਾਰਨ ਹੈ ਜਾਂ ਤੁਸੀਂ ਵੈਸੇ ਪਰਸਨਲ ਰੀਜ਼ਨਸ ਕਰਕੇ ਇੱਥੇ ਆਏ ਹੋ? ਮੇਰਾ ਮਕਸਦ ਇਹ ਸੀ ਕਿ ਜੇ ਮੈਂ ਇੱਥੇ ਆਵਾਂ, ਇੱਥੇ ਜਿੰਨੀਆਂ ਵੀ ਇਨਸਾਨੀ ਹਕੂਕ ਦੀਆਂ ਤਨਜ਼ੀਮਾਂ ਨੇ ਉਹਨਾਂ ਨਾਲ ਮੀਟਿੰਗ ਕਰਾਂ। ਬਹੁਤ ਅੱਛਾ। ਪੀਸ 'ਤੇ ਜਾਂ ਅਮਨ 'ਤੇ ਕੰਮ ਕਰਦੀਆਂ ਨੇ ਉਹਨਾਂ ਨੂੰ ਮਿਲਾਂ ਅਤੇ ਆਪਣੇ ਵਿਚਾਰ ਜਿਹੜੇ ਨੇ ਉਹਨਾਂ ਨੂੰ ਦੱਸਾਂ, ਆਪਣੇ ਖਿਆਲਾਤ ਉਹਨਾਂ ਨਾਲ ਸ਼ੇਅਰ ਕਰਾਂ, ਤਾਂ ਕਿ ਅਸੀਂ ਜਿਹੜਾ ਮਤਲਬ ਕਿ ਪੂਰੀ ਦੁਨੀਆ 'ਤੇ ਇਨਸਾਨੀ ਹਕੂਕ ਦੀਆਂ ਜ਼ਿਆਦਤੀਆਂ ਹੋ ਰਹੀਆਂ ਨੇ ਉਹ ਇੱਕ ਦੂਜੇ ਨਾਲ ਸ਼ੇਅਰ ਕਰ ਸਕੀਏ। ਫਿਰ ਪਾਕਿਸਤਾਨ ਦੇ ਜੋ ਹਾਲਾਤ ਨੇ ਉਹਨਾਂ 'ਤੇ ਕੋਈ ਡਿਸਕਸ ਕਰ ਸਕੀਏ। ਠੀਕ ਹੈ ਜੀ। ਅਤੇ ਮੈਂ ਚਾਹੁੰਦਾ ਕਿ ਅਮਨ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਪੂਰੀ ਦੁਨੀਆ 'ਤੇ ਅਮਨ ਹੋਣਾ ਚਾਹੀਦਾ, ਹਰ ਜਗ੍ਹਾ 'ਤੇ ਅਮਨ ਹੋਣਾ ਚਾਹੀਦਾ। ਜਿੱਥੇ ਜਿੱਥੇ ਵੀ ਖਾਸ ਕਰ ਮਾਈਨੋਰਟੀਜ਼ ਦੇ ਲੋਕ ਨੇ, ਅਕਲੀਅਤਾਂ ਨੇ, ਉਹਨਾਂ ਨੇ ਜਿੱਥੇ ਜਿੱਥੇ ਵੀ ਕੋਈ ਜ਼ਿਆਦਤੀਆਂ ਹੁੰਦੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਨੇ। ਬਿਲਕੁਲ। ਉਹ ਸਾਡਾ ਇੱਕ ਮਤਲਬ ਕਿ ਬਹੁਤ ਵੱਡਾ ਇਸ਼ੂ ਹੈ ਜਿਹੜਾ ਮਤਲਬ ਕਿ ਅਸੀਂ ਉਹਨੂੰ ਹੱਲ ਕਰਨਾ ਚਾਹੁੰਦੇ ਹਾਂ। ਬਹੁਤ ਥੋੜ੍ਹੇ ਲਫ਼ਜ਼ਾਂ ਵਿੱਚ ਸਾਡੇ ਸੁਣਨ ਵਾਲਿਆਂ ਨੂੰ ਦੱਸਣਾ ਚਾਹੋ, ਆਪਣੇ ਤਾਰੁਫ ਦੇ ਵਿੱਚ ਕੀ ਕਹਿਣਾ ਚਾਹੋਗੇ? ਤੁਸੀਂ ਪੀਪਲਸ ਪਾਰਟੀ ਆਫ ਪਾਕਿਸਤਾਨ ਨਾਲ ਜੁੜੇ ਹੋਏ ਹੋ, ਅਕਲੀਅਤਾਂ ਦੇ ਫਰੰਟ 'ਤੇ ਵੀ ਕੰਮ ਕਰਦੇ ਹੋ, ਪੀਸ ਦੇ ਫਰੰਟ 'ਤੇ ਵੀ ਕੰਮ ਕਰਦੇ ਹੋ। ਥੋੜ੍ਹੇ ਲਫ਼ਜ਼ਾਂ ਵਿੱਚ ਤੁਸੀਂ ਆਪਣਾ ਤਾਰੁਫ ਦੇਣਾ ਹੋਵੇ, ਅਸਲ ਤਾਰੁਫ ਤੁਹਾਡਾ ਕੀ ਬਣੂਗਾ? ਕਿ ਇੱਕ ਪੀਸ ਐਕਟੀਵਿਸਟ ਦੇ ਤੌਰ 'ਤੇ, ਇੱਕ ਸਿਆਸੀ ਕਾਰਕੁਨ ਦੇ ਤੌਰ 'ਤੇ ਇਹ ਕੀ ਕਹਿਣਾ ਚਾਹੋਗੇ? ਸਰ, ਮੇਰਾ ਇੱਕ ਪੀਪਲਸ ਪਾਰਟੀ ਨਾਲ ਤਲਕ ਹੈ। ਮੈਂ ਉਹਦਾ ਕਾਰਕੁਨ ਹਾਂ, ਉਹਦੇ ਨਾਲ ਮੈਂ ਜੁੜਿਆ ਹੋਇਆ ਵਾਂ। ਦੂਸਰੀ ਗੱਲ ਇਹ ਕਿ ਖਾਸ ਕਰ ਮੈਂ ਇਨਸਾਨੀ ਹਕੂਕ ਵਾਸਤੇ, ਅਮਨ ਵਾਸਤੇ, ਪੀਸ ਵਾਸਤੇ ਕੰਮ ਕਰਨਾ ਵਾ। ਠੀਕ ਹੈ ਜੀ। ਮੇਰੇ ਨਾਲ ਸਾਥੀ ਨੇ ਜਿਹੜੇ ਮੇਰੇ ਨਾਲ ਉਹ ਕੰਮ ਕਰਦੇ ਨੇ। ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਫਿਰ ਦੁਨੀਆ 'ਚ ਜਿੱਥੇ ਜਿੱਥੇ ਵੀ ਮਾਈਨੋਰਟੀਜ਼ ਦੇ ਨਾਲ ਜ਼ਿਆਦਤੀਆਂ ਹੁੰਦੀਆਂ ਨੇ, ਮਾਈਨੋਰਟੀਜ਼ ਨਾਲ ਜਿਹੜੇ ਹਕੂਕ ਨੇ ਉਹ ਨਹੀਂ ਉਹਨਾਂ ਨੂੰ ਮਿਲਦੇ, ਉਹਨਾਂ ਨੂੰ ਮਿਲਣੇ ਚਾਹੀਦੇ ਨੇ। ਇਹਦੇ ਵਾਸਤੇ ਸਾਡੀ ਜਦੋਜਹਿਦ ਜਿਹੜੀ ਹੈ ਨਾ ਉਹ ਮਤਲਬ ਕਿ ਜਾਰੀ ਹੈ। ਬਿਲਕੁਲ। ਅਸੀਂ ਚਾਹੁੰਦੇ ਹਾਂ ਕਿ ਅਸੀਂ ਹਰ ਸਤ੍ਹਾ 'ਤੇ ਇਹ ਆਵਾਜ਼ ਉਠਾਈਏ। ਪਾਕਿਸਤਾਨ ਦੇ ਮੌਜੂਦਾ ਹਾਲਾਤ ਬਾਰੇ ਕੀ ਦੱਸਣਾ ਚਾਹੋਗੇ ਸਾਡੇ ਲਿਸਨਰਸ ਨੂੰ ਕਿ ਉਸ ਸਮੇਂ ਉੱਥੇ ਅਕਲੀਅਤਾਂ ਦੀ ਹਾਲਤ ਕਿਹੋ ਜਿਹੀ ਹੈ? ਜੇ ਅਸੀਂ ਗੱਲ ਕਰੀਏ ਗੈਰ ਮੁਸਲਿਮਸ ਦੀ, ਉਹਦੇ ਵਿੱਚ ਹਿੰਦੂ ਵੀ ਨੇ, ਸਿੱਖ ਵੀ ਨੇ, ਕ੍ਰਿਸਚਨ ਵੀ ਨੇ। ਇਸ ਤੋਂ ਇਲਾਵਾ ਵਿਦਨ ਮੁਸਲਿਮ ਕਮਿਊਨਿਟੀ ਵੀ ਜਿਹੜੀ ਜਿਵੇਂ ਸ਼ੀਆ ਸੁਨੀ ਫਸਾਦਾਤ ਦੇ ਬਾਰੇ ਅਸੀਂ ਸੁਣਦੇ ਹਾਂ, ਉਸ ਦੇ ਵਿੱਚ ਵੀ ਕੁਛ ਅਹਿਮਦੀਆ ਫਿਰਕਾ ਵੀ ਹੈ। ਸੋ ਬਲੋਚੀਆਂ ਦੀ ਹਾਲਤ ਕੀ ਦੱਸਣਾ ਚਾਹੋਗੇ? ਮਾਈਨੋਰਟੀਜ਼ ਦੇ ਹਾਲਾਤ ਕੀ ਨੇ ਪਾਕਿਸਤਾਨ 'ਚ ਇਸ ਵੇਲੇ? ਮੈਂ ਸਮਝਦਾ ਜੀ ਕਿ ਮਾਈਨੋਰਟੀਜ਼ ਦੇ ਹਾਲਾਤ ਜਿਹੜੇ ਨੇ ਉਹ ਇੰਨੇ ਅੱਛੇ ਨਹੀਂ, ਕਿਉਂਕਿ ਸਾਡੇ ਜਿਹੜੇ ਸਿਆਸੀ ਬੰਦੇ ਨੇ ਉਹ ਆਉਂਦੇ ਨੇ ਜੀ ਕਿ ਮਾਈਨੋਰਟੀਜ਼ ਦੇ ਜਿਹੜੇ ਮਤਲਬ ਕਿ ਹਾਲਾਤ ਨੇ ਬਹੁਤ ਅੱਛੇ ਨੇ। ਮਾਈਨੋਰਟੀਜ਼ ਪਾਕਿਸਤਾਨ 'ਚ ਬਹੁਤ ਮਹਿਫੂਜ਼ ਨੇ। ਮੈਂ ਸਮਝਦਾ ਕਿ ਬਹੁਤ ਸਾਰੇ ਉੱਥੇ ਮਸਾਇਲ ਨੇ ਮਾਈਨੋਰਟੀਜ਼ ਨੂੰ ਜਿਹੜੇ ਹੱਲ ਹੋਣੇ ਚਾਹੀਦੇ ਨੇ। ਗੌਰਮੈਂਟ ਉੱਤੇ ਤਵੱਜੋ ਕਰੇ, ਕਿਉਂਕਿ ਮੌਜੂਦਾ ਹਾਲਾਤ ਜਿਹੜੇ ਉਹਦੇ ਵਿੱਚ ਅਕਲੀਅਤਾਂ ਦੀਆਂ ਬੇਟੀਆਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਾਉਣਾ, ਉਹਨਾਂ ਨੂੰ ਦਾਇਰਾ ਇਸਲਾਮ 'ਚ ਲਿਆਉਣਾ, ਇਹ ਅੱਛੀ ਗੱਲ ਨਹੀਂ। ਕਿਉਂਕਿ ਜਿਹਦਾ ਧਰਮ ਹੈ ਉਹਦੇ ਵਿੱਚ ਉਹਨੂੰ ਰਹਿਣ ਦੇਣਾ ਚਾਹੀਦਾ, ਆਜ਼ਾਦੀ ਹੋਣੀ ਚਾਹੀਦੀ ਹੈ। ਹਰ ਬੰਦਾ ਆਪਣੇ ਮਜ਼ਹਬ ਦੇ ਮੁਤਾਬਕ ਜ਼ਿੰਦਗੀ ਬਸਰ ਕਰੇ, ਜਿਸ ਤਰ੍ਹਾਂ ਕਿ ਦੂਸਰੇ ਮੁਲਕਾਂ ਦੇ ਵਿੱਚ। ਬਿਲਕੁਲ। ਮੌਜੂਦਾ ਹਾਲਾਤ ਦੇ ਚਲਦੇ ਅਸੀਂ ਦੇਖਦੇ ਹਾਂ ਕਿ ਆਸੀਆ ਬੀਬੀ ਦਾ ਕੇਸ ਕਾਫੀ ਚਰਚਿਤ ਹੋਇਆ, ਜਿਨ੍ਹਾਂ ਨੂੰ ਹਾਲ ਹੀ ਵਿੱਚ ਕੈਨੇਡਾ ਸਰਕਾਰ ਨੇ ਇੱਥੇ ਪਨਾਹ ਵੀ ਦਿੱਤੀ ਹੈ। ਜੀ ਜੀ। ਥੋੜ੍ਹਾ ਜਿਹਾ ਉਸਦੇ ਬੈਕਗਰਾਊਂਡ ਬਾਰੇ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ, ਔਰ ਖਾਸ ਤੌਰ 'ਤੇ ਆਸੀਆ ਬੀਬੀ ਦੇ ਕੇਸ 'ਤੇ ਚੱਲਦੇ ਹਾਂ। ਦੋ ਵੱਡੀਆਂ ਸ਼ਖਸੀਅਤਾਂ ਦੇ ਕਤਲ ਹੋਏ ਨੇ, ਸਲਮਾਨ ਤਾਸੀਰ, ਸ਼ਾਹਬਾਜ਼ ਭੱਟੀ। ਤੁਸੀਂ ਖੁਦ ਸ਼ਾਹਬਾਜ਼ ਭੱਟੀ ਦੇ ਲਾਗੇ ਵੀ ਰਹੇ ਹੋ। ਜੀ ਜੀ। ਕੀ ਦੱਸਣਾ ਚਾਹੋਗੇ ਇਸ ਕੇਸ ਦੇ ਬੈਕਗਰਾਊਂਡ ਬਾਰੇ ਅਤੇ ਮੌਜੂਦਾ ਹਾਲਾਤ ਬਾਰੇ? ਮੈਂ ਸਮਝਦਾ ਜੀ ਕਿ ਸਲਮਾਨ ਤਾਸੀਰ ਸਾਹਿਬ, ਸ਼ਾਹਬਾਜ਼ ਭੱਟੀ ਸਾਹਿਬ ਬਹੁਤ ਵੱਡੇ ਲੀਡਰ ਸਨ। ਉਹ ਹਕੂਕ ਦੀ ਗੱਲ ਕਰਦੇ ਸਨ, ਇਨਸਾਨੀ ਹਕੂਕ ਦੀ ਗੱਲ ਕਰਦੇ ਸਨ, ਉਹ ਅਕਲੀਅਤਾਂ ਦੇ ਹਕੂਕ ਦੀ ਗੱਲ ਕਰਦੇ ਸਨ। ਤੇ ਚਾਹੁੰਦੇ ਸਨ ਕਿ ਪਾਕਿਸਤਾਨ ਦੇ ਵਿੱਚ ਇਹੋ ਜਿਹਾ ਕੋਈ ਛੇੜ ਨਾ ਛਿੜੇ ਜਿਹਦੇ ਨਾਲ ਮਤਲਬ ਕਿ ਅਕਲੀਅਤਾਂ ਨੂੰ ਗੈਰ ਮਹਿਫੂਜ਼ ਹੋ ਜਾਣ ਅਤੇ ਇੰਟਰਨੈਸ਼ਨਲ ਸਤ੍ਹਾ 'ਤੇ ਸਾਡੀ ਬਦਨਾਮੀ ਹੋਵੇ। ਰਾਈਟ। ਅਤੇ ਕ੍ਰਿਸਚਨ ਦੀ ਮੈਂ ਤੁਹਾਡੇ ਕੋਲ ਖਾਸ ਤੌਰ 'ਤੇ ਜਾਣਨਾ ਚਾਹੁੰਦਾ ਕਿਹੋ ਜਿਹੀ ਹਾਲਤ ਹੈ, ਕਿਉਂਕਿ ਤੁਸੀਂ ਖੁਦ ਉਸ ਫਿਰਕੇ ਨਾਲ ਜੁੜੇ ਹੋਏ ਹੋ। ਸੋ ਈਸਾਈ ਭਾਈਚਾਰੇ ਦੇ ਹਾਲਾਤ ਕਿਹੋ ਜਿਹੇ ਨੇ ਖਾਸ ਤੌਰ 'ਤੇ? ਮੈਂ ਸਮਝਦਾ ਜੀ ਕਿ ਮਤਲਬ ਕਿ ਉੱਥੇ ਜਿਹੜੀਆਂ ਮਤਲਬ ਕਿ ਕ੍ਰਿਸਚਨਸ ਨੇ
ਸੇਮ ਪੋਜੀਸ਼ਨ ਦੂਸਰੇ ਜਿਹੜੀ ਅਕਲੀਅਤ ਦੇ ਲੋਕ ਨੇ ਉਹਨਾਂ ਦੀ ਵੀ ਸੇਮ ਪੋਜੀਸ਼ਨ ਹੈ। ਅਸੀਂ ਸਮਝਦੇ ਹਾਂ ਕਿ ਮੁਖਤਲਿਫ ਤਰੀਕਿਆਂ ਦੇ ਨਾਲ ਉਹ ਹਕੂਕ ਨਹੀਂ ਮਿਲ ਰਹੇ ਜਾਂ ਉਹ ਮਤਲਬ ਕਿ ਜਿਹੜੀਆਂ ਮਤਲਬ ਕਿ ਤੰਗੀਆਂ ਤਕਲੀਫਾਂ ਨੇ ਉਹ ਉਸੇ ਤਰ੍ਹਾਂ ਹੀ ਨੇ ਜਿਹੜੀਆਂ ਕਿ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਆਪਣੀ 11 ਅਗਸਤ ਦੀ ਤਕਰੀਰ ਦੇ ਵਿੱਚ ਆਪਣੇ ਖਿਤਾਬ ਦੇ ਵਿੱਚ ਆਖਿਆ ਸੀ ਕਿ ਅਕਲੀਤਾਂ ਜਿਹੜੀਆਂ ਨੇ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਪੂਰੇ ਹਕੂਕ ਹੋਣਗੇ। ਕਿਉਂਕਿ ਪਾਕਿਸਤਾਨ ਬਣਾਉਣ ਲੱਗਿਆਂ ਕ੍ਰਿਸਚਨ ਲੋਕਾਂ ਨੇ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਦਾ ਬਹੁਤ ਸਾਥ ਦਿੱਤਾ। ਪਾਕਿਸਤਾਨ ਬਣਾਉਣ ਦੇ ਵਿੱਚ ਉਹਨਾਂ ਦਾ ਬੜਾ ਹੱਥ ਸੀ। ਇਸ ਤੋਂ ਇਲਾਵਾ ਦੂਸਰੀ ਜਿਹੜੇ ਮਿਨੋਰਟੀਜ਼ ਦੇ ਲੋਕ ਸਨ ਉਹਨਾਂ ਨੇ ਵੀ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਨੂੰ ਪੂਰਾ ਉਹਦੇ ਨਾਲ ਚੱਲੇ। ਇਸ ਵਾਸਤੇ ਕਾਇਦ ਆਜ਼ਮ ਦੇ ਉਸ 11 ਅਗਸਤ ਦੇ ਤਕਰੀਰ ਦੇ ਮੁਤਾਬਕ ਖਿਤਾਬ ਦੇ ਮੁਤਾਬਕ ਜਿਹੜਾ ਕਾਨੂੰਨ ਦਸਤੂਰ ਸਾਜ਼ ਅਸੈਂਬਲੀ ਦੇ ਵਿੱਚ ਉਹਨਾਂ ਪਹਿਲੀ ਤਕਰੀਰ ਕੀਤੀ ਸੀ 11 ਅਗਸਤ ਨੂੰ ਅਕਲੀਤਾਂ ਦੇ ਹੱਕ। ਲੇਕਿਨ ਉਹਦੇ ਮੁਤਾਬਕ ਸਾਨੂੰ ਪਾਕਿਸਤਾਨ ਦੇ ਵਿੱਚ ਹਕੂਕ ਨਹੀਂ ਮਿਲ ਰਹੇ। ਸਾਡਾ ਇhtਜਾਜ ਹੈ ਕਿ ਸਾਨੂੰ 11 ਅਗਸਤ ਦੀ ਜਿਹੜੀ ਤਕਰੀਰ ਸੀ ਉਹਦੇ ਮੁਤਾਬਕ ਜਿੰਨੀਆਂ ਵੀ ਉੱਥੇ ਕ੍ਰਿਸਚਨ ਨੇ, ਕ੍ਰਿਸਚਨਾਂ ਤੋਂ ਇਲਾਵਾ ਮਤਲਬ ਕਿ ਹਿੰਦੂ ਭਾਈ ਨੇ, ਸਿੱਖ ਭਾਈ ਨੇ, ਦੂਸਰੀ ਜਿੰਨੀਆਂ ਮਿਨੋਰਟੀਜ਼ ਨੇ ਉਹਨਾਂ ਨੂੰ ਉਹਨਾਂ ਦੇ ਉਸੇ ਤਰ੍ਹਾਂ ਹਕੂਕ ਮਿਲਣੇ ਚਾਹੀਦੇ ਜਿਹੜੇ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਆਪਣੀ ਤਕਰੀਰ ਦੇ ਵਿੱਚ ਕਹੇ ਸਨ। ਗਿੱਲ ਸਾਹਿਬ ਇੱਕ ਗੱਲ ਹੋਰ ਵੀ ਵੇਖਣ ਚਾਹੀਏ ਕਿ ਜਿਹੜਾ ਜ਼ਾਤ ਪਾਤ ਦਾ ਕੋਡ ਪਾਕਿਸਤਾਨ ਵਿੱਚ ਵੀ ਬਾਦਸੂਰ ਜਾਰੀ ਹੈ। ਹਾਲਾਂਕਿ ਇਹ ਹਿੰਦੂ ਭਾਈਚਾਰੇ ਵਿੱਚ ਜ਼ਾਤ ਪਾਤ ਦਾ ਕੋਡ ਸੀ ਜਿਹੜਾ ਹੌਲੀ ਹੌਲੀ ਮੁਸਲਿਮ ਭਾਈਚਾਰੇ ਵਿੱਚ ਵੀ ਜਾ ਵੜਿਆ। ਪਾਕਿਸਤਾਨ ਵਿੱਚ ਵੀ ਜਿਹੜੇ ਬਹੁਤੇ ਦਲਿਤ ਨੇ ਉਹੀ ਕ੍ਰਿਸਚਨ ਭਾਈਚਾਰੇ ਨਾਲ ਜਾ ਕੇ ਕਨਵਰਟ ਹੋ ਕੇ ਉਸ ਧਰਮ ਨੂੰ ਅਪਣਾਉਂਦੇ ਨੇ। ਸੋ ਉਹਦੇ ਬਾਰੇ ਮੈਂ ਜ਼ਰੂਰ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਉਹ ਹਾਲਾਤ ਕਿਹੋ ਜਿਹੇ ਨੇ ਪਾਕਿਸਤਾਨ ਦੇ ਵਿੱਚ। ਪਾਕਿਸਤਾਨ ਦੇ ਹਾਲਾਤ ਇਸ ਸਿਲਸਿਲੇ ਦੇ ਵਿੱਚ ਇਸ ਤਰ੍ਹਾਂ ਜੀ ਕਿ ਅਗਰ ਜਾਣਿਆ ਜਾਏ ਤਾਂ ਅਗਰ ਕੋਈ ਆਪਣੀ ਮਰਜ਼ੀ ਦੇ ਨਾਲ ਆਪਣਾ ਕੋਈ ਧਰਮ ਤਬਦੀਲ ਕਰਦਾ ਉਹ ਤਾਂ ਉਹਦੀ ਖੁਸ਼ੀ ਹੈ। ਲੇਕਿਨ ਜਦੋਂ ਜ਼ਬਰਦਸਤੀ ਕੋਈ ਮਜ਼ਹਬ ਤਬਦੀਲ ਕੀਤਾ ਜਾਏ ਤਾਂ ਮੈਂ ਸਮਝਣਾ ਕਿ ਜਾਂ ਕਰਾਇਆ ਜਾਏ ਇਹ ਇਨਸਾਨੀ ਹਕੂਕ ਦੀ ਖਿਲਾਫ ਵਰਜ਼ੀ ਹੈ। ਇਹ ਅਮਨ ਨੂੰ ਖਤਰਾ ਹੈ, ਇਨਸਾਨੀ ਹਕੂਕ ਨੂੰ ਖਤਰਾ। ਮੈਂ ਸਮਝਣਾ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਹਕੂਮਤ ਦੇ ਲੈਵਲ 'ਤੇ ਹੱਲ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਉੱਥੇ ਅਕਲੀਤਾਂ ਜਿਹੜੀਆਂ ਨੇ ਇਸ ਹਵਾਲੇ ਨਾਲ ਮਹਿਫੂਜ਼ ਹੋਣ। ਕਿਉਂਕਿ ਜ਼ਬਰਦਸਤੀ ਜਿੰਨੇ ਵੀ ਅਕਲੀਤ ਦੇ ਲੋਕ ਨੇ ਉਹਨਾਂ ਦੀਆਂ ਬੇਟੀਆਂ ਨੂੰ ਅਗਵਾ ਕਰਕੇ ਇਸਲਾਮ ਕਬੂਲ ਕਰਾਉਣਾ ਇਹ ਅੱਛੀ ਗੱਲ ਨਹੀਂ। ਮੈਂ ਸਮਝਦਾ ਕਿ ਗੌਰਮੈਂਟ ਨੂੰ ਇਸ ਲੈਵਲ 'ਤੇ ਕੋਈ ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਤਾਂ ਕਿ ਉਹ ਲੋਕ ਜਿਹੜੇ ਨੇ ਇਹ ਕਰਨ ਤੋਂ ਬਾਜ਼ ਰਹਿਣ। ਪਰ ਪਾਕਿਸਤਾਨ ਵਿੱਚ ਕਿਉਂਕਿ ਇਸਲਾਮਿਕ ਸਟੇਟ ਹੋਣ ਦੇ ਬਾਵਜੂਦ ਵੀ ਜ਼ਾਤ ਪਾਤ ਨੂੰ ਕਿਉਂ ਲੋਕਾਂ ਨੇ ਅਪਣਾਇਆ ਹੋਇਆ, ਕਿਉਂ ਉਹਦਾ ਖਾਤਮਾ ਨਹੀਂ ਹੋ ਸਕਿਆ, ਇਸ ਦਾ ਤੁਸੀਂ ਕੀ ਕਾਰਨ ਸਮਝਦੇ ਹੋ? ਉਹਦੇ 'ਚ ਨਾ ਜੀ ਮਤਲਬ ਕਿ ਸਾਰੇ ਲੋਕ ਇੱਕੋ ਜਿਹੇ ਨਹੀਂ, ਬਹੁਤ ਅੱਛੇ ਲੋਕ ਨੇ ਉੱਥੇ ਪਾਕਿਸਤਾਨ ਦੇ ਵਿੱਚ, ਸਾਰੇ ਲੋਕ ਅੱਛੇ ਵੀ ਨੇ। ਲੇਕਿਨ ਕੁਝ ਲੋਕ ਨੇ ਜਿਹੜੇ ਮਤਲਬ ਕਿ ਉਹ ਚਾਹੁੰਦੇ ਨੇ ਕਿ ਅਸੀਂ ਜਿਹੜੇ ਦੂਸਰੇ ਮਜ਼ਹਬ ਨੇ ਉਹਨਾਂ ਦੇ ਲੋਕਾਂ ਨੂੰ ਆਪਣੇ ਦਾਇਰੇ ਇਸਲਾਮ 'ਚ ਲਿਆਈਏ। ਲੇਕਿਨ ਮੈਂ ਸਮਝਦਾ ਕਿ ਮਤਲਬ ਕਿ ਆਜ਼ਾਦੀ ਹੋਣੀ ਚਾਹੀਦੀ ਉੱਥੇ, ਮਜ਼ਹਬ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਰਹਿਣ ਸਹਿਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਤਾਂ ਕਿ ਸਾਰੇ ਲੋਕ ਜਿਹੜੇ ਨੇ ਅਕਲੀਅਤ ਦੇ ਵਿੱਚ ਜਿਹੜੇ ਨੇ ਉਹ ਖੁਸ਼ਹਾਲ ਹੋਣ ਔਰ ਪਾਕਿਸਤਾਨ ਦਾ ਨਾਮ ਰੋਸ਼ਨ ਹੋਵੇ। ਇਮਰਾਨ ਖਾਨ ਸਾਹਿਬ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਬਾਰੇ ਕੀ ਮਹਿਸੂਸ ਕਰਦੇ ਹੋ? ਕਿਉਂਕਿ ਲੱਗਦਾ ਇੱਦਾਂ ਕਿ ਉਹਨਾਂ ਨੇ ਕਾਫੀ ਆਪਣੇ ਵੱਲੋਂ ਰੋਸ਼ਨ ਖਿਆਲ ਵਿਅਕਤੀ ਨੇ, ਉਹਨਾਂ ਨੇ ਆਪਣੇ ਵੱਲੋਂ ਪਾਕਿਸਤਾਨ ਦਾ ਜਿਹੜਾ ਮੁਹਾਂਦਰਾ ਤੋਂ ਬਦਲਣ ਦੀ ਕੋਸ਼ਿਸ਼ ਵੀ ਕੀਤੀ ਹੈ। ਕੀ ਦੱਸਣਾ ਚਾਹੋਗੇ ਇਹਦੇ ਬਾਰੇ? ਜੀ ਬਿਲਕੁਲ, ਉਹਨਾਂ ਦੇ ਨਜ਼ਰੀਆਤ, ਉਹਨਾਂ ਦੇ ਖਿਆਲਾਤ ਬਿਲਕੁਲ ਠੀਕ ਨੇ। ਲੇਕਿਨ ਮੌਜੂਦਾ ਹਾਲਾਤ ਜਿਹੜੇ ਨੇ ਉਹ ਬਹੁਤ ਮੁਖਤਲਿਫ ਹੋ ਗਏ ਨੇ ਕਿਉਂਕਿ ਉੱਥੇ ਮਹਿੰਗਾਈ, ਸ਼ੋਰ ਸ਼ਰਾਬਾ ਇੰਨਾ ਹੋ ਗਿਆ ਕਿ ਇੱਕ ਗਰੀਬ ਬੰਦਾ ਜਿਹੜਾ ਉਹਨੂੰ ਜੀਣ ਦਾ ਹੱਕ ਉਹਨਾਂ ਕੋਲ ਖੋਲਿਆ ਗਿਆ। ਮਤਲਬ ਕਿ ਉੱਥੇ ਮਹਿੰਗਾਈ ਇੰਨੀ ਹੋ ਗਈ ਹੈ, ਹਰ ਚੀਜ਼ ਮਹਿੰਗੀ ਹੈ, ਹਰ ਚੀਜ਼ ਦਾ ਜਿਹੜਾ ਉਹ ਮਤਲਬ ਕਿ ਉਲਟਾ ਕੰਮ ਜਾ ਰਿਹਾ। ਇਸ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਗੌਰਮੈਂਟ ਨੂੰ ਬਜਾਏ ਮਤਲਬ ਕਿ ਮੁਖਾਲਫ ਆਪਣੇ ਜਿਹੜੇ ਨੇ ਉਹਨਾਂ 'ਤੇ ਮਤਲਬ ਕਿ ਮੁਖਤਲਿਫ ਤਰ੍ਹਾਂ ਦੇ ਆਰੋਪ ਲਾਉਣ ਤਾਂ ਉਹਨਾਂ ਨੂੰ ਜੇਲ੍ਹਾਂ 'ਚ ਪਾਉਣ। ਗੌਰਮੈਂਟ ਨੂੰ ਚਾਹੀਦਾ ਕਿ ਉਹ ਮੁਲਕ ਦੇ ਵਾਸਤੇ ਤਵੱਜੋ ਕਰਨ, ਇਕਾਨਮੀ ਜਿਹੜੀ ਉਹਦੇ ਵਾਸਤੇ ਤਵੱਜੋ ਕਰਨ ਤਾਂ ਕਿ ਮੁਲਕ ਜਿਹੜਾ ਸਾਡਾ ਉਹ ਅੱਛਾ ਹੋ ਸਕੇ, ਬਿਹਤਰ ਹੋ ਸਕੇ ਅਤੇ ਲੋਕ ਜਿਹੜੇ ਨੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਮਿਲ ਸਕਣ ਤਾਂ ਕਿ ਉਹ ਆਰਾਮ ਨਾਲ ਔਰ ਆਸਾਨ ਜ਼ਿੰਦਗੀ ਗੁਜ਼ਾਰ ਸਕਣ। ਜਿਹੜਾ ਕਸ਼ਮੀਰ ਪਾਕਿਸਤਾਨ ਦੇ ਕੋਲ ਹੈ, ਜਿਸ ਨੂੰ ਪਾਕਿਸਤਾਨ ਆਕੂਪਾਈਡ ਕਸ਼ਮੀਰ ਇੰਡੀਆ ਵਾਲੇ ਕਹਿੰਦੇ ਆ, ਉੱਥੇ ਕਸ਼ਮੀਰੀਆਂ ਦੀ ਕਿਹੋ ਜਿਹੀ ਹਾਲਤ ਹੈ? ਕਿਉਂਕਿ ਜਿਵੇਂ ਇਮਰਾਨ ਖਾਨ ਜਾਂ ਪਾਕਿਸਤਾਨ ਦੀ ਹੁਕੂਮਤ ਕਸ਼ਮੀਰੀਆਂ ਲਈ ਵਾਸਤਾ ਪਾਉਂਦੀ ਹੈ ਜੋ ਹਿੰਦੁਸਤਾਨ 'ਚ ਜਬਰ ਹੋ ਰਿਹਾ, ਪਰ ਪਾਕਿਸਤਾਨ ਦੇ ਕਸ਼ਮੀਰ ਦੇ ਲੋਕਾਂ ਦੇ ਹਾਲਾਤ ਕਿਹੋ ਜਿਹੇ ਨੇ? ਦੇਖੋ ਜੀ, ਜੇ ਮੈਂ ਸਮਝਦਾ ਕਿ ਹੁਣ ਜਿਹੜੀ ਹਾਲਾਤ ਹੈ ਕਸ਼ਮੀਰ ਦੀ ਉਹ ਬਿਲਕੁਲ ਬਹੁਤ ਹੀ ਬੁਰੀ ਹੈ। ਇਨਸਾਨੀ ਹਕੂਕ ਦੀ ਖਿਲਾਫ ਵਰਜ਼ੀ ਹੈ, ਅਮਨ ਵਾਸਤੇ ਪੂਰੇ ਖਿੱਤੇ 'ਚ ਖਤਰਾ ਹੈ ਕਿਉਂਕਿ ਇਸ ਵਕਤ ਕਸ਼ਮੀਰੀ ਲੋਕ ਜਿਹੜੇ ਨੇ ਉਹ ਬਹੁਤ ਹੀ ਕਸਪੁਰਸੀ ਦੀ ਹਾਲਤ ਵਿੱਚ ਨੇ। ਬੱਚਿਆਂ ਨੂੰ, ਔਰਤਾਂ ਨੂੰ, ਬਜ਼ੁਰਗਾਂ ਨੂੰ ਸਿੱਧਾ ਨਿਸ਼ਾਨਾ ਬਣਾਇਆ ਜਾ ਰਿਹਾ, ਉਹਨਾਂ ਨੂੰ ਮਾਰਿਆ ਜਾ ਰਿਹਾ, ਜ਼ੁਲਮ ਕੀਤਾ ਜਾ ਰਿਹਾ।
ਇਹ ਮੈਂ ਸਮਝਦਾ ਕਿ ਮਤਲਬ ਕਿ ਪੂਰੀ ਦੁਨੀਆ ਵਾਸਤੇ ਇੱਕ ਬਹੁਤ ਹੀ ਜਿਹੜਾ ਨਾ ਉਹ ਮਤਲਬ ਕਿ ਦੁਨੀਆ ਤੱਕ ਪੈਗਾਮ ਪਹੁੰਚਾਉਣ ਦੀ ਜ਼ਰੂਰਤ ਹੈ ਕਿ ਇਹ ਜਿਹੜਾ ਖਿੱਤਾ ਹੈ ਉਹਨੂੰ ਅਮਨ ਦਾ ਖਾਤਰ ਬਣਾਉਣ ਵਾਸਤੇ ਇਹਨੂੰ ਮਤਲਬ ਕਿ ਇਹਦਾ ਕੋਈ ਹੱਲ ਹੋਣਾ ਚਾਹੀਦਾ। ਉਹਦੇ ਵਾਸਤੇ ਮੈਂ ਇੱਕ ਖਸੂਸੀ ਤੌਰ 'ਤੇ ਇਨਸਾਨੀ ਹਕੂਕ ਦੀਆਂ ਜਿੰਨੀਆਂ ਤਨਜ਼ੀਮਾਂ ਨੇ, ਅਮਨ ਪਸੰਦ ਜਿੰਨੇ ਵੀ ਲੋਕ ਨੇ, ਖਸੂਸੀ ਤੌਰ 'ਤੇ UNO, ਯੂਰਪੀ ਯੂਨੀਅਨ ਅਤੇ ਜਿੰਨੀ ਵੀ ਆਲਮੀ ਬਰਾਦਰੀ ਹੈ, ਉਹਨਾਂ ਨੂੰ ਆਪਣਾ ਕਿਰਦਾਰ ਅਦਾ ਕਰਨਾ ਚਾਹੀਦਾ ਅਤੇ ਆਲਮੀ ਸਲਾਮਤੀ ਕੌਂਸਲ ਜਿਹੜੀ ਹੈ ਉਹਦੇ ਮੁਤਾਬਕ ਜਿਹੜੀ ਕਰਾਰਦਾਦਾਂ ਨੇ ਉਹਦੇ ਮੁਤਾਬਕ ਇਹ ਮਸਲਾ ਹੱਲ ਹੋਣਾ ਚਾਹੀਦਾ ਔਰ ਜਲਦੀ ਤੋਂ ਜਲਦੀ ਹੋਣਾ ਚਾਹੀਦਾ। ਕਿਉਂਕਿ ਇਸ ਵਕਤ ਉੱਥੇ ਕਰਫਿਊ ਦੀ ਹਾਲਤ ਹੈ, ਉੱਥੇ ਬਿਜਲੀ ਬੰਦ ਹੈ, ਪਾਣੀ ਬੰਦ ਹੈ, ਟੈਲੀਫੋਨ ਬੰਦ ਹੈ, ਅਖਬਾਰਾਂ ਬੰਦ ਨੇ, ਕਿਸੇ ਨੂੰ ਉੱਥੇ ਬਾਹਰ ਜਾਣ ਦੀ ਇਜਾਜ਼ਤ ਨਹੀਂ, ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ। ਅਤੇ ਹੁਣ ਇੱਥੋਂ ਤੱਕ ਕਿ ਉਹਨਾਂ ਦਾ ਜੀਣਾ ਮਰਨਾ ਜਿਹੜਾ ਉਹਨਾਂ ਨੇ ਨਾ ਬਹਾਲ ਕਰਤਾ ਇੰਡੀਆ ਹਕੂਮਤ ਨੇ। ਮੈਂ ਸਮਝਦਾ ਕਿ ਇੰਡੀਆ ਹਕੂਮਤ ਜਿਹੜੀ ਉਹ ਹੋਸ਼ ਦੇ ਦਾਖਲ ਲਵੇ, ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਅਤੇ ਪਾਕਿਸਤਾਨ ਨੂੰ ਅਤੇ ਹਿੰਦੁਸਤਾਨ ਨੂੰ ਅਮਨ ਦੀ ਖਾਤਰ ਦੋਵਾਂ ਨੂੰ ਸਮਝੌਤਾ ਕਰਨਾ ਚਾਹੀਦਾ ਹੈ ਅਤੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਮਤਲਬ ਕਿ ਆਲਮੀ ਜੰਗ ਲੱਗਣ ਦਾ ਖਤਰਾ ਹੋਵੇ। ਤਾਂ ਲੱਗਦਾ ਨਹੀਂ ਕਿ ਜਿਹੜੇ ਕਸ਼ਮੀਰ ਦੇ ਲੋਕ ਨੇ ਇਹ ਹੱਕ ਉਹਨਾਂ ਨੂੰ ਹੋਣਾ ਚਾਹੀਦਾ ਕਿ ਉਹ ਤੈਅ ਕਰਨ ਕਿ ਉਹ ਕੀ ਚਾਹੁੰਦੇ ਨੇ। ਨਾ ਇਹ ਹੱਕ ਇਸਲਾਮਾਬਾਦ ਦਾ ਹੋਵੇ ਨਾ ਦਿੱਲੀ ਦਾ ਹੋਵੇ। ਕਸ਼ਮੀਰੀ ਲੋਕਾਂ ਨੂੰ ਉਹਨਾਂ ਦੀ ਰਾਏ ਤਾਂ ਪੁੱਛੀ ਨਹੀਂ ਜਾ ਰਹੀ। ਉਹਨਾਂ ਦੇ ਬਿਹਾਫ 'ਤੇ ਦਿੱਲੀ ਦੇ ਇਸਲਾਮਾਬਾਦ ਦੇ ਹੁਕਮਰਾਨ ਜਿਹੜੇ ਨੇ ਉਹ ਆਪਣੇ ਵੱਲੋਂ ਤੈਅ ਕਰ ਰਹੇ ਨੇ ਕਿ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ। ਮੈਂ ਸਮਝਦਾ ਜੀ ਕਿ ਤੁਸੀਂ ਬਿਲਕੁਲ ਅੱਛਾ ਸਵਾਲ ਹੈ ਕੀਤਾ, ਮੈਨੂੰ ਬੜੀ ਖੁਸ਼ੀ ਹੋਈ ਹੈ ਕਿਉਂਕਿ ਤੁਸੀਂ ਵੀ ਸਾਰਾ ਇਹ ਜਾਣਦੇ ਹੋ ਕਿ ਮਤਲਬ ਕਿ ਉੱਥੋਂ ਦੀ ਸੂਰਤ ਹਾਲ ਕੀ ਹੈ। ਮੈਂ ਸਮਝਦਾ ਕਿ ਉਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਹੱਕ ਹੋਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਮਤਲਬ ਕਿ ਕੀ ਚਾਹੁੰਦੇ ਹੋ, ਨਾ ਕਿ ਪਾਕਿਸਤਾਨ ਹਕੂਮਤ ਜਿਹੜੀ ਉਹ ਫੈਸਲਾ ਕਰੇ, ਨਾ ਕਿ ਇੰਡੀਆ ਹਕੂਮਤ ਫੈਸਲਾ ਕਰੇ। ਉਹ ਲੋਕ ਫੈਸਲਾ ਕਰਨ ਜਿਨ੍ਹਾਂ 'ਤੇ ਇਹ ਸਾਰਾ ਬੀਤੀ ਹੈ ਔਰ ਉਹਨਾਂ ਦੇ ਜਿੰਨੇ ਵੀ ਲੀਡਰ ਨੇ ਇਸ ਵਕਤ ਜੇਲ੍ਹਾਂ 'ਚ ਨੇ, ਕੋਈ ਬੰਦਾ ਬਾਹਰ ਨਹੀਂ, ਮਾਵਾਂ ਭੈਣਾਂ ਦੀ ਇੱਜ਼ਤ ਮਹਿਫੂਜ਼ ਨਹੀਂ, ਉਹ ਬਾਹਰ ਨੇ ਔਰ ਉਹ ਮਤਲਬ ਕਿ ਉਹ ਜੰਗ ਲੜਨ ਡੀਆਂ ਨੇ ਜਿਹੜੀਆਂ ਮਤਲਬ ਕਿ ਨੌਜਵਾਨਾਂ ਨੂੰ, ਕਿਉਂਕਿ ਨੌਜਵਾਨਾਂ ਨੂੰ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ, ਸਿੱਧੇ ਆਮ ਗੋਲੀਆਂ ਮਾਰੀਆਂ ਜਾਂਦੀਆਂ ਨੇ, ਜਿਹੜਾ ਕਿ ਸਰੇਆਮ ਇਨਸਾਨੀ ਹਕੂਕ ਦੀ ਖਿਲਾਫ ਵਰਤੀ ਹੈ, ਅਮਨ ਨੂੰ ਖਤਰਾ ਹੈ। ਇਸ ਵਾਸਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਲੋਕਾਂ ਨੂੰ ਪੁੱਛਣੀਆਂ ਚਾਹੀਦੀਆਂ ਨੇ ਜਿਨ੍ਹਾਂ ਨੇ ਉੱਥੇ ਰਹਿਣਾ ਵੇ, ਤਾਂ ਕਿ ਉਹ ਆਜ਼ਾਦੀ ਚਾਹੁੰਦੇ ਨੇ, ਉਹਨਾਂ ਨੂੰ ਆਪਣੀ ਮਤਲਬ ਕਿ ਆਜ਼ਾਦੀ ਹੋਣੀ ਚਾਹੀਦੀ ਹੈ, ਆਜ਼ਾਦ ਮੁਲਕ ਹੋਣਾ ਚਾਹੀਦਾ, ਉਹਨਾਂ ਦਾ ਖਿੱਤਾ ਆਜ਼ਾਦ ਹੋਣਾ ਚਾਹੀਦਾ। ਉਹ ਜਿਸ ਤਰ੍ਹਾਂ ਰਹਿਣ, ਉਹਨਾਂ ਦੀ ਮਰਜ਼ੀ ਹੈ, ਜਿਸ ਤਰ੍ਹਾਂ ਵਸਣਾ ਚਾਹੁੰਦੇ ਨੇ ਵਸਣ। ਗਿੱਲ ਸਾਹਿਬ ਬਹੁਤ ਸ਼ੁਕਰੀਆ, ਅਸੀਂ ਵਕਤ ਕੱਢਿਆ। ਕੋਈ ਗੱਲ ਰਹਿ ਗਈ ਹੋਵੇ ਆਪਣੇ ਵੱਲੋਂ ਐਡ ਕਰਨੀ ਚਾਹੋ ਕਰ ਸਕਦੇ ਹੋ। ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਪੰਜਾਬ TV ਦਾ। ਮੈਂ ਫਿਰ ਇੱਕ ਵਾਰੀ ਧੰਨਵਾਦ ਕਰਨਾ, ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਇਹ ਮੌਕਾ ਦਿੱਤਾ ਕਿ ਅਸੀਂ ਆਪਣਾ ਮੁੱਦਾ ਜਿਹੜਾ ਉਹ ਮਤਲਬ ਕਿ ਲੋਕਾਂ ਤੱਕ ਪਹੁੰਚਾ ਸਕੀਏ। ਅਤੇ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਸ਼ੁਕਰੀਆ, ਥੈਂਕ ਯੂ।